ਲੈ ਜੀ ਸ਼ੁਰੂ ਹੋ ਗਿਆ ਜੀ। ਇਹਨਾਂ ਦੀ ਘਰ ਲੱਭਣਾ ਸਰਦਾਰ ਗੰਡਾ ਸੋਹਣਾ ਦਾ, ਜਿਨ੍ਹਾਂ ਦੇ ਨਾਂ ਦੀ ਨਤੀ ਵੱਜਦੀ ਹੈ। ਸਰਦਾਰ ਜੋਗਿੰਦਰ ਸੋਹਣੀ ਬੇਟਾ ਸੀ ਉਹਨਾਂ ਦੇ, ਸਰਦਾਰ ਜਗੀਰ ਸੋਹ ਬੇਟਾ ਸੀ, ਸਰਦਾਰ ਸਾਧੂ ਸਿੰਘ ਦੇ ਬੇਟੇ ਸੀ। ਉਹਦੀ ਘਰ ਤੇ ਇੱਥੇ ਕੋਈ ਨਹੀਂਗਾ ਹੁਣ ਸਾਡੀ ਗੱਲ ਘਰ ਤੇ ਉਹ ਕੋਨਾ ਜਿਹੜਾ ਹੈ ਨਾ ਗੁਰਦੁਆਰਾ ਹਲੇ ਹੈ, ਉਹ ਗੁਰਦੁਆਰੇ ਦੇ ਨਾਂ ਤੇ ਮਸ਼ਹੂਰ ਸੀਗਾ। ਉਹ ਜਿੱਥੇ ਟਰਾਂਸਫਾਰਮਰ ਘਰ 'ਚ ਖੂਹ ਸੀ ਉਹਨਾਂ ਦੇ ਜੀ, ਘਰ 'ਚ ਖੂਹ ਆ, ਨਿਸ਼ਾਨੀ ਇਹ ਘਰ ਦੀ। ਅਗਲੇ ਪਾਸੇ ਖਾਲੀ ਰੋਡ ਹੁੰਦੀ। ਅਸਲ 'ਚ ਕੋਈ ਬਜ਼ੁਰਗ ਭਾਵੇਂ ਉਧਰ ਵੀ ਆਏ ਹੋਣ ਨਾ, ਨਾਦੇ ਨੂੰ ਪੁੱਛੋ ਨਾ ਬਾਈ ਉਹਨਾਂ ਨੂੰ ਪਤਾ ਹੋਣਾ ਪਤਾ ਲੱਗ ਸਕਦਾ ਘਰ ਨਾਲ ਬਿਮਾਰ ਉਹ ਵੈਸੇ ਬਿਮਾਰ ਹੈ ਜੀ। ਵੈਸੇ ਗੱਲ ਤੇ ਬਿਮਾਰ ਨੂੰ ਕਾਲਜ ਹੋਇਆ ਕਾਲਜ ਹੋਇਆ ਤੇ ਗੱਲ ਤੇ ਹਾਂਜੀ, ਉਹ ਅਗਲੇ ਬਾਹਰਲੇ ਸ਼ਹਿਰ ਤੋਂ ਨਾ ਦੱਸਦੇ ਸੀ ਵੀ ਸਾਡੇ ਘਰ 'ਚ ਖੂਹ ਆ ਤੇ ਅਗਲੇ ਪਾਸੇ ਖਾਲੀ ਰੋਡ ਹੁੰਦੀ ਸੀ ਤੇ ਇੱਕ ਸੰਤੂ ਨਾਂ ਦਾ ਬੰਦਾ ਵਿੱਚ ਰਹਿੰਦਾ ਹੁੰਦਾ। ਸਰਕਾਰ ਗੱਲ ਇਹ ਕਿ ਇਹ ਸਾਰੀ ਰੋਡ ਹੀ ਸੀਗੀ। ਹਾਂਜੀ, ਮਤਲਬ ਅਸੀਂ ਜਦੋਂ ਘਰ ਕਾਫੀ ਵੱਡਾ ਸੀ, ਇਹਦਾ ਮਤਲਬ ਉਹ ਤੇ ਘਰ ਜਦੋਂ ਅਸੀਂ ਦੇਖੀ ਹੈ ਨਾ, ਪਤਾ ਹੀ ਆ ਵੀ 2-4 ਬੰਦੇ ਆ ਕੇ ਬੈਠੇ ਹੋਣਗੇ ਵਿੱਚ। ਹਾਂਜੀ ਹਾਂਜੀ, ਮਤਲਬ ਸਾਡੇ ਵਡੇਰੇ ਆਣ ਕੇ ਬੈਠੇ ਆ ਉਹ ਗਲੀ ਦੇ ਵਿੱਚ ਜੀ। ਹੁਣ ਮਾਸ਼ਾਅੱਲਾ ਉਹ ਗਲੀ ਸਾਰੀ ਰਾਜਪੂਤਾਂ ਦੀ ਹੋ ਗਈ ਹੈ ਜੀ, ਉਦੋਂ ਇੱਕੋ ਘਰ ਦੇ ਵਿੱਚ ਆਣ ਕੇ ਬੈਠੇ ਸੀ। ਓਕੇ, ਇੱਕੋ ਮਕਾਨ ਦੇ ਵਿੱਚ ਹੀ। ਉੱਥੋਂ ਫੇਰ ਤੁਸੀਂ ਅਲੱਗਾ ਹੋ ਗਏ, ਅਗਲੇ ਬਣਾ ਲਿਆ, ਅਸੀਂ ਅਲੱਗਾ ਹੋ ਗਏ। ਹੁਣ ਮਤਲਬ ਅਸੀਂ ਵੀ ਉਹਨਾਂ ਦੀ ਫੈਮਿਲੀ ਹਾਂ। ਓਕੇ, ਉੱਥੋਂ ਫਿਰ ਉਹ ਪੁਰ ਹੋ ਗਿਆ ਜੀ, ਤੇ ਬਾਹਰ ਨੂੰ ਇੱਧਰ ਆ ਗਏ, ਇੱਥੇ ਆ ਗਏ। ਇਦਾਂ ਗਾਂਹ ਤੋਂ ਗਾਂਹ ਮਤਲਬ ਵੀ ਉਸ ਘਰ 'ਚ ਖੂਹ ਹੈਗਾ ਸੀ। ਨਹੀਂ ਇਹ ਫੌਜੀ ਨੂੰ ਪਤਾ ਹੈਗਾ ਸਾਰੀ ਗੱਲ। ਉਹਨੂੰ ਵੀ ਪਤਾ ਆ। ਆਹੋ ਉਹਨੂੰ ਮਿਲਾ ਦੇ ਯਾਰ, ਉਹ ਜਿਹੜੇ ਮਿਲਣ ਵਾਸਤੇ ਆਏ ਆ ਸਾਰੇ ਮਤਲਬ ਕੋਈ ਸੀਗਾ ਕੋਈ ਸੀ ਚੌਂਕ ਵਿੱਚ। ਚੌਕ ਚ ਸੀਗਾ ਕੋਈ। ਨਹੀਂ, ਉਹ ਘਰ ਦੇ ਵਿੱਚ ਵੀ ਸੁਣਾਉਂਦੇ, ਘਰ ਦੇ ਵਿੱਚ ਨਹੀਂ ਘਰ ਵਿੱਚ ਨਹੀਂ ਇੱਥੇ ਇਸ ਪਿੰਡ ਚ ਘਰ ਚ ਨਹੀਂ ਕੋਈ ਵੀ। ਇਸ ਪਿੰਡ ਚ ਘਰ ਚ ਨਹੀਂ ਹੈ। ਤਾਂ ਜੀ ਇਹ ਕਹਿੰਦੇ ਵੀ ਇੱਕ ਇੱਥੇ ਗੁਰਦੁਆਰੇ ਲਾਗੇ ਚੌਂਕ 'ਚ ਖੂਹ ਸੀਗਾ ਤੇ ਉੱਥੇ ਘਰ ਵੀ ਵੱਡਾ ਸੀ ਜਿਹਦੇ 'ਚ ਅਸੀਂ ਆ ਕੇ ਸਾਰੇ ਬੈਠੇ ਆ। ਉੱਥੋਂ ਹੀ ਇਹਨਾਂ ਨੂੰ ਉੱਥੋਂ ਹੀ ਬੁਲਾਇਆ ਗਿਆ। ਇਹਨਾਂ ਨੂੰ ਇਹ ਪੁੱਛੋ ਕਿ ਮਤਲਬ ਕਿ ਚੌਕ ਚੋਂ ਚੜ੍ਹਦੇ ਨੂੰ ਸੀ ਕਿਹੜੀ ਸਾਈਡ ਨੂੰ ਸੀਗਾ? ਇਹ ਆਪ 6-7 ਸਾਲ ਦੇ ਸੀਗੇ ਤੇ ਛੋਟੇ ਸੀਗੇ ਯਾਰ। ਇਹਨਾਂ ਨੂੰ ਆਪ ਨਹੀਂ ਜ਼ਿਆਦਾ ਪਤਾ ਵੀ ਚੜ੍ਹਦੇ ਨੂੰ ਹੀ ਘਰ ਦਾ ਬੂਹਾ ਜੀ ਕਿੱਧਰ ਨੂੰ ਹੀ ਕੋਈ ਬੂਹਾ ਚੜ੍ਹਦੇ ਨੂੰ ਹੀ ਕਰਦਾ। ਗੁਰਦੁਆਰਾ ਸੀ, ਲੈਲਪੁਰਾ ਇਸ ਪਾਸੇ ਨੂੰ ਹੀ ਬੂਹਾ ਸਿੱਧਾ। ਉਹ ਗੁਰਦੁਆਰਾ ਸੀਗਾ। ਉਹ ਗੁਰਦੁਆਰਾ ਹੀ ਸੀਗਾ। ਗੁਰਦੁਆਰਾ ਕਿਉਂ ਉਹਦਾ ਵੀ ਘਰ ਦੀ ਆਪਣਾ ਕੀ ਨਾਮ ਦਾ ਅੱਜੇਗਾ ਭੱਜੇ ਗੁਜਰ ਹਾਂਜੀ, ਇਹਦਾ ਗੇਟ ਵੱਡਾ ਸਾਰਾ ਲੱਗਾ ਹੁੰਦਾ ਸੀ। ਉੱਥੇ ਖੂਹ ਸੀਗਾ ਉਹਨਾਂ ਦੇ ਘਰ। ਖੂਹ ਕੋਈ ਸੀ ਆਹੀ ਆ। ਖੂਹ ਇੱਕੋ ਹੀ ਸੀਗਾ। ਖੂਹ ਹੁੰਦੇ ਇਹ ਇੱਥੇ ਕਹਿੰਦੇ ਜੀ ਵੀ ਸਾਡੇ ਇੱਕੋ ਖੂਹ ਸੀ ਇੱਥੇ ਚੌਂਕ ਦੇ ਵਿੱਚ ਖੂਹ ਹੁੰਦਾ ਸੀ, ਪਰ ਸਾਰਾ ਪਿੰਡ ਤਕਰੀਬਨ ਉੱਥੋਂ ਪਾਣੀ ਭਰਦਾ ਸੀ ਤੇ ਖੂਹ ਕਿਤੇ ਹੋਰ ਨਹੀਂ ਸੀ ਹੈਗਾ ਜਦੋਂ ਅਸੀਂ ਇੱਧਰ ਆਏ ਚਲੋ ਹਾਂ। ਆਪਾਂ ਮਾਈ ਨੂੰ ਮਿਲ ਲੈਂਗੇ। ਚਲੋ ਆ ਜਾ ਇੱਕ ਹੋਰ ਉਹੀ ਖੂਹ ਹੋ ਸਕਦਾ ਫਿਰ। ਪਿੱਪਲ ਸੀ ਬਾਹੀ ਦਾ ਤੇ ਪਿੱਪਲ ਵੀ ਹੈਗਾ ਸੀ ਬਹੁਤ ਤਕੜਾ। ਪਿੱਪਲ ਦਾ ਨਹੀਂ ਪਤਾ ਤੇ ਖੂਹ ਫਿਰ ਉਹੀ ਹੈ ਤੇ ਖੂਹ ਦੇ ਲਾਗੇ ਆ ਉਹ ਲੱਭ ਲੈਨੇ। ਠੀਕ ਹੈ ਜੀ, ਠੀਕ ਹੈ ਜੀ। ਸਰਦਾਰ ਹੋਣੀ ਇੱਥੋਂ ਦੇ ਸੀ। ਇਹਨਾਂ ਦੇ ਨਾ ਵੱਢ ਕੇ ਆਪਣਾ
ਸਰਦਾਰ ਗੰਡਾ ਸੋਹਣਾ ਦਾ ਪਰਿਵਾਰ, ਸਰਦਾਰ ਸਾਧੂ ਸਿੰਘ। ਉਹ ਪਤਾ ਤੁਹਾਨੂੰ ਜਦੋਂ ਆਏ ਜੇ ਵੀ ਇੱਥੇ ਘਰ ਕਿੱਥੇ ਸੀ, ਜਿੱਥੇ ਖੂਹ ਹੁੰਦਾ ਸੀ ਕਿਸੇ ਘਰ ਦਾ ਪਤਾ ਜਦੋਂ ਤੁਸੀਂ ਉਧਰੋਂ ਆਏ ਜੇ? ਕਿਸੇ ਘਰ ਦੇ ਵਿੱਚ ਖੂਹ ਹੈਗੀ ਸੀ ਪਾਣੀ ਵਾਲੀ? ਬਾਗ ਵੀ ਉਹਨਾਂ ਦਾ ਵੱਡਾ ਉਸ ਬਾਗ ਵੀ ਬਾਗ ਉਹਨਾਂ ਦਾ ਸੀ। ਬਾਗ ਤਾਂ ਬਹੁਤ ਸੀ ਇੱਥੇ, ਬਾਗ ਸਾਰੇ ਇੱਥੇ ਬਾਗ ਨਹੀਂ, ਪਿੰਡ ਦੇ ਸਟਾਰਟਿੰਗ ਦੇ ਬਾਗ ਸੀ ਜਿਹੜਾ, ਉਹ ਬਾਗ ਸੀ ਉਹਨਾਂ ਦਾ ਮਿਕਸ ਬਾਗ ਨਾਮ ਵੀ ਲੱਗੇ ਸੀ, ਆਪ ਵੀ ਲੱਗੇ। ਅੱਛਾ, ਉਹ ਉਸ ਘਰ ਦਾ ਪਤਾ ਜਿੱਥੇ ਘਰ ਦੇ ਵਿੱਚ ਖੂਹੀ ਸੀ ਜਦੋਂ ਤੁਸੀਂ ਆਏ ਉਹਦੇ ਵੇਖਿਆ ਹੋਵੇ? ਉਹ ਕਿਹੜਾ ਘਰ ਹੈ? ਦੱਸੋ ਕਾ ਕੀ ਨਾਮ ਹੈ? ਰਾਜਪੂਤੀ ਆ ਸਫਦਰ ਸਾਹਿਬ ਉਹਦਾ ਨਾਮ ਆ। ਅੱਛਾ ਜੀ। ਤੇ ਰਾਜਪੂਤੀ ਇੱਥੇ ਨਜ਼ਦੀਕ ਕਰ ਉਹ ਤੇ ਨਾਮੋ ਨਿਸ਼ਾਨ ਮਿਟ ਗਿਆ ਲੈ ਮਕਾਨ ਬਣੇ ਹੋਏ ਆ। ਚਲੋ ਸ਼ਾਇਦ ਨਹੀਂ, ਉਹ ਤਾਂ ਸਾਰੀ ਗੱਲ ਹੈ, ਮਕਾਨ ਤੇ ਬਦਲ ਗਏ, ਜਗ੍ਹਾ ਹੀ ਹੋਣੀ। ਦੁਬਾਰਾ ਉਹ ਮਕਾਨ ਮੈਂ ਦੇਖੇ ਬੜੇ ਉੱਚੇ ਜਾ ਕੇ ਵੇਖ, ਹੁਣ ਇੰਨਾ ਕੁ ਵੀ ਪਤਾ ਲੱਗ ਜੂ ਵੀ ਇੱਥੇ ਹੁੰਦਾ। ਹਾਂ, ਚਲੋ ਨਜ਼ਰ ਮਾਰ ਲਈ। ਅੱਛਾ ਬਜ਼ੁਰਗੋ, ਉਹ ਘਰ ਜਿੱਥੇ ਘਰ ਦੀ ਖੂਹ ਹੁੰਦਾ ਸੀ ਉਹ ਕਿਸ ਤਰ੍ਹਾਂ ਦਾ ਸੀ ਘਰ? ਉਹ ਮੈਂ ਵੀ ਦੇਖਿਆ ਯਾਰ। ਇਹਨਾਂ ਵੀ ਦੇਖਿਆ ਵਾ। ਇਹ ਪਿੱਛੇ ਦੋ ਕਮਰੇ ਹੁੰਦੇ ਸੀਗੇ, ਹੂੰ। ਬੜੇ ਕਮਰੇ ਸੀ। ਹੂੰ। ਇੱਕ ਸਾਈਡ ਦੇ ਉੱਤੇ ਕੋਲੀ ਸੀਗੀ, ਹੂੰ। ਅਗਲੇ ਕਾਫੀ ਸਾਰਾ ਸੇਨ ਸੀਗਾ। ਹੂੰ। ਖੂਹੀ ਨਹੀਂ ਮੈਂ ਦੇਖੀ, ਖੂਹ ਨਹੀਂ ਦੇਖਿਆ ਉਹ। ਆ ਬਜ਼ੁਰਗਾਂ ਨੇ ਨਿਸ਼ਾਨਦੇਹੀ ਕਰ ਬਜ਼ੁਰਗਾਂ ਨੇ ਨਹੀਂ ਹੈਗੀ ਹਾਂ, ਕੋਈ ਹੈਗੀ ਸੀ। ਖਤਮ ਤੇ ਹੋ ਗਿਆ ਉਹ ਤੇ ਹੋ ਗਿਆ, ਸਾਰਿਆਂ ਨੂੰ ਪਤਾ ਅੱਛਾ, ਤੁਹਾਡੇ ਖੂਹੀ ਹੁੰਦੀ ਸੀ ਤੁਹਾਡੇ ਘਰ ਜਦੋਂ? ਖੂਹੀ ਸੀਗੀ ਇੱਕ, ਬਸ ਉਹ ਹੈਗੀ ਸੀ ਨਾ ਨਾਲ ਅਸੀਂ ਗਵਾਂਢ ਬਸ ਉਹ ਮਾੜਾ ਜਿਹਾ ਇਹਨਾਂ ਨੇ ਸਰਦਾਰ ਹੋਣੀ ਉਧਰੋਂ ਬਾਹਰੋਂ ਬਸ ਜਗ੍ਹਾ ਹੀ ਵਿਖਾ ਦਿਓ ਕਿੱਥੇ ਕਰਕੇ। ਹਾਂ ਉਹ ਜਗ੍ਹਾ ਹੀ ਵਿਖਾ ਦਿਓ ਬਾਹਰੋਂ ਕਿੱਥੇ ਕਰਕੇ। ਬਸ ਉਹ ਜਗ੍ਹਾ ਹੀ ਵਿਖਾਉਣੀ ਹੈ। ਆਹ ਗੁਰਦੁਆਰਾ ਸਾਹਿਬ ਸੀ। ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਆਹ ਮਸਜਿਦ ਦੇ ਸਾਹਮਣੇ। ਹਾਂਜੀ, ਮਸਜਿਦ ਦੇ ਸਾਹਮਣੇ। ਖੁੱਲੀ ਸੀ, ਹੁਣ ਇਹਦੇ ਵਿੱਚ ਕਾਫੀ ਸਾਰੇ ਘਰ ਬਣ ਗਏ ਤੇ ਇਹ ਜਿਹੜਾ ਦੱਸਿਆ ਆਪਣੇ ਗੁਰਾਜ ਨੇ, ਇਹ ਸਰਦਾਰ ਜੋਗਿੰਦਰ ਸਿੰਘ ਹੋਣਾ ਦਾ ਘਰ ਜਿੱਥੇ ਖੂਹੀ ਹੁੰਦੀ ਸੀ, ਉਹ ਘਰ ਵੀ ਨਿਸ਼ਾਨਦੇਹੀ ਹੋ ਗਈ ਲੱਭ ਗਿਆ ਸਾਨੂੰ। ਇੱਥੇ ਹੁੰਦੀ ਸੀ ਕੋਈ, ਅੱਗੋਂ ਫਿਰ ਸਾਰੀ ਜਗ੍ਹਾ ਖਾਲੀ ਸੀ ਕੋਈ। ਹਾਂਜੀ, ਇਹ ਫਿਰ ਘਰ ਮਤਲਬ ਪੁਰਾਣਾ ਹਿੱਸਾ ਤੇ ਕਿਤੇ ਨਹੀਂ ਹੋਣਾ, ਸਾਰਾ ਤੋੜ ਤਾੜ ਕੇ ਕਈ ਘਰ ਬਣ ਗਏ। ਪੁਰਾਣਾ ਕੋਈ ਨਹੀਂ ਆਪਣਾ ਦਿਨ ਕਿੰਨੀ ਢੇਰ ਦਾ ਆਪਣਾ ਦਾ ਹੁਣ ਪਾਏ ਸੀ ਹੋਗਾ 10 ਸਾਲ। ਚੱਕੂ ਇੱਥੇ ਸੀ, ਫਿਰ ਇੱਧਰ ਕਮਰੇ ਹੋਣੇ ਪਹਿਲੇ। ਹਾਂਜੀ, ਆਹ ਕਮਰੇ ਪਿੱਛੇ ਸੀ। ਉਹ ਦੱਸਦੇ ਸੀ ਇੱਕ ਇੱਥੇ ਲੱਗਾ ਹੁੰਦਾ ਸੀ ਉਹ ਟੋਕਾ ਟੋਕਾ ਵੀ ਪਤਾ ਲੱਗਾ ਹੁੰਦਾ ਸੀ। ਠੀਕ ਸਹੀ ਬੜੇ ਉਹ ਬਲਦਾਂ ਵਾਲਾ ਸੀ। ਹਾਂਜੀ, ਗੇਰ ਗੇਅਰ ਲੱਗਾ। ਉਹ ਪਾਸਾ ਕਿੱਧਰ ਸੀ? ਆ ਘਰ ਚ ਆ ਗਿਆ ਆਹ ਇਸ ਘਰ ਸੀ। ਉਹ ਬਾ ਇੰਨਾ ਕਿ ਉਹਨਾਂ ਨੂੰ ਯਾਦ ਹੈ 5-6 ਸਾਲ ਦੇ ਹੀ ਜਦੋਂ ਇੱਥੋਂ ਗਏ ਆ। ਸਹੀ। ਤਾਂ ਦੱਸ ਦਿੰਦੇ ਵੀ ਘਰ ਚ ਖੂਹ ਆ, ਇੱਕ ਬਾਰ-ਬਾਰ ਉਹ ਬਲਦਾਂ ਵਾਲਾ ਵੱਡਾ ਟੋਕਾ ਲੱਗਾ ਹੁੰਦਾ ਸੀ, ਗੇਰ ਸੀ ਤੇ ਖੂਹ ਉਹ ਨਾਲ ਆਂਦੇ ਹੁੰਦੇ ਸੀ ਵੀ ਇੱਕੋ ਘਰ ਚ ਖੂਹ ਸੀ। ਉੱਥੇ ਆਪਣੇ ਘਰ ਖੂਹ ਹੁੰਦਾ ਸੀ ਤੇ ਯਾਰ ਗੁਰਦੁਆਰੇ ਸੀ ਆ ਇੱਥੇ। ਤਕਰੀਬਨ ਫਰਕ ਨਹੀਂ, ਆ ਦੇਖੋ ਨਾ ਇੱਥੇ ਫਰਕ ਕੋਈ ਨਹੀਂ ਮਤਲਬ ਜੀ ਉਹ ਹੁੰਦਾ ਹੈ ਖੂਹ ਉਹਦੇ ਵਿੱਚ ਜਿੱਥੋਂ ਆਪਾਂ ਐਵੇਂ ਉਤਰੇ ਨਾ ਜੀ। ਉਹ ਹਜੇ ਵੀ ਜ਼ਮੀਨ ਉੱਥੋਂ ਬਹਿੰਦੀ ਆ। ਹਾਂ, ਬੈਂਦੀ ਹਜੇ ਤੱਕ ਵੀ ਜ਼ਮੀਨ ਉਹ ਜਿਹੜੀ ਨਾ ਉਹ ਬਹਿੰਦੀ ਨੀਵੀਂ ਹੈ। ਉਸ ਵੇਲੇ ਨਾਲ ਉਹ ਨਾ ਇੰਨਾ ਖੂਹ ਵਾਲਾ ਏਰੀਆ ਜਿੰਨਾ ਵੀ ਹੈ ਨਾ, ਜਿੰਨੀ ਮਰਜ਼ੀ ਪਰ 10 ਵਾਰੀ ਸੜਕ ਬਣ ਗਈ ਹੈ, ਉਹ ਬਹਿ ਜਾਂਦੀ ਹੈ।
29 ਘਰ ਤੇ ਗਿਆ ਲੱਭ 29 ਚ ਘਰ ਤੇ ਗਿਆ ਲੱਭ ਇਹਨਾਂ ਦਾ ਜਿਹੜਾ ਲੱਭਣ ਆਏ ਸਨ। ਹੁਣ ਇਹਨਾਂ ਦੇ ਜੋਗਿੰਦਰ ਸਿੰਘ ਉਹਨਾਂ ਦੇ ਇਹਨਾਂ ਦੇ ਵੱਡਿਆਂ ਦੇ ਦੋਸਤ ਮੁਹੰਮਦ ਦਵਾਲ ਜਿਹੜੇ 33 ਚ ਰਹਿੰਦੇ ਸੀ, ਆਪਾਂ 33 ਚੱਲਣਾ, ਉਹਨਾਂ ਨੂੰ ਵੀ ਲੱਭ ਮਿਲਦੇ, ਉਹਨਾਂ ਦੇ ਕੋਈ ਬੱਚੇ ਜੇ ਕੋਈ ਸ਼ਾਇਦ ਸਾਨੂੰ ਮਿਲ ਜਾਣ, ਉਹਨਾਂ ਕੋਲ ਵੀ ਗੱਲਬਾਤ ਪੁੱਛਾਂਗੇ। ਘਰ ਤੇ ਤੁਹਾਡਾ ਟਿਕਾਣਾ ਤੇ ਲੱਭ ਗਿਆ, ਖੂਹ ਵੀ ਲੱਭ ਗਿਆ ਸੀਗਾ, ਪਰ ਉਹ ਖੂਹ ਨਾ ਪੂਰ ਲਿਆ ਤੇ ਘਰ ਬਣ ਗਏ ਉੱਥੇ ਕਾਫੀ ਵਿੱਚ, ਮਤਲਬ ਨਵੇਂ ਘਰ ਬਣ ਗਏ ਸਾਰੇ ਢਾਹ ਕੇ ਸਾਰੇ, ਮੈਂ ਕਿਹਾ ਢਾਹ ਕੇ ਸਾਰੇ ਨਵੇਂ ਘਰ ਬਣ ਗਏ ਨੇ ਤੇ ਖੂਹ ਪੂਰ ਲਿਆ ਉਹਨਾਂ ਨੇ। ਹਾਂ, ਤੇ ਵੈਸੇ ਆਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਨੁੱਕਰ 'ਚ, ਇੱਥੇ ਗੁਰਦੁਆਰਾ ਸਾਹਿਬ ਦੀ ਗੱਲ ਤਾਂ ਅੱਗੇ ਸਾਰੀ ਰੌੜ ਹੀ ਹੁੰਦੀ ਸੀ, ਉਧਰ ਬਾਗ ਤੋਂ ਪਤਾ ਲੱਗਾ ਜਿਆਦਾ ਵੀ ਬਾਗ ਉਧਰ ਸੀ। 33 ਬਿਲਕੁਲ ਬਿਲਕੁਲ ਜਾਣੇ ਜੀ, ਉਹਨਾਂ ਕੋਲ ਉਤਾਂ ਕੋ ਪਤਾ ਕਰਦੇ ਜੀ 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 ਜੀ, ਠੀਕ ਹੈ ਜੀ, ਓਕੇ। ਸਾਨੂੰ ਕਿਸੇ ਦੱਸਿਆ ਸੀ ਤੁਹਾਡਾ, ਅਸੀਂ ਆਏ ਤੇ ਸਾਂ 29 ਚ ਜੀ 29 ਤੇ ਇਹਨਾਂ ਦੇ ਬਜ਼ੁਰਗ ਗਏ ਸੀ ਉੱਠ ਕੇ ਇੱਥੋਂ ਨਾ, ਸਰਦਾਰ ਹੋਣੀ ਜਿਨ੍ਹਾਂ ਦੇ ਨਾਂ ਤੇ ਗੰਡਾ ਸਿੰਘ, ਹਾਂਜੀ ਉਹਨਾਂ ਦੇ ਇੱਥੇ ਦੋਸਤ ਸੀ, ਦੱਸਦੇ ਕੋਈ ਨਵਾਜ਼ ਹੋਣੀ, ਉਦੋਂ ਨਵਾਜ਼ ਉਹਨਾਂ ਦਾ ਪੁੱਛਣਾ ਸੀ ਕਿ ਤੁਹਾਨੂੰ ਪਤਾ ਕੌਣ ਨੇ? ਜਿੱਦਣ ਉੱਥੇ ਬੰਦੇ ਆਏ ਸੀ ਨਾ, 29 ਜਿੱਦਣ ਬੰਦਾ ਆਇਆ ਸੀ, ਹਾਂਜੀ, ਉਦੋਂ ਮੈਂ ਉੱਥੇ ਸੀਗਾ। ਅੱਛਾ ਜੀ, ਦੁਆ ਸਲਾਮ ਉਹਨਾਂ ਨਾਲ ਰਾਜੀ ਬਾਜੀ ਹੋਈ ਆ। ਬਾਕੀ ਜੇ ਜੀ ਉਹਨਾਂ ਦੇ ਲਲਖਾਣਾ ਸਾਹਿਬ ਗਏ ਸੀ, ਇੱਥੇ ਆਏ ਸੀ 29 ਚ ਚੌਂਕ ਦੇ ਵਿੱਚ ਬੈਠੇ ਸੀ ਜੋ। ਹਾਂਜੀ ਹਾਂਜੀ, ਉਹ ਜਿਹੜਾ ਨਵਾਜ਼ ਬੰਦਾ ਨਾ, ਉਹ ਸਾਡੇ ਦੇ ਸਮਝ 'ਚ ਨਹੀਂ ਆਉਂਦਾ ਪਿਛਲਿਆਂ ਬੰਦਿਆਂ ਚੋਂ ਵੀ ਨਮਾਜ਼ ਕਿਹੜਾ ਸੀ। ਤੇ ਕੋਈ ਗੱਲ ਇੱਥੇ ਇਹ ਆਪਾਂ ਇੱਥੇ ਆਪਣੀ 33 ਚ ਅਸੀਂ ਆ ਵੀ ਉਦੋਂ ਉਹਦੀ ਉਮਰ ਕੋਈ 30-35 ਸਾਲ ਹੋ ਗਈ, ਤੇ ਹੁਣ ਤੇ ਖੈਰ ਉਹ ਨਹੀਂ ਹੋਣਾ। ਇਹ ਉੱਥੇ ਬਹਿਸ ਰਹੇ ਵੀ ਬੰਦੇ ਗਏ, ਇਹ ਪਿੱਛੋਂ ਜਿਹੜੇ ਆ ਨਾ ਬੜੇ ਉੱਠ ਕੇ ਬੜੇ ਚਾਅ ਦੇ ਨਾਲ ਆਉਂਦੇ ਆ ਵੈਸੇ। ਚਾਹ ਦੱਸੋ ਜੀ। ਹਾਂ, ਜਿੱਥੇ ਰਹਿੰਦੇ ਰਹੇ ਆ ਆਪਣੇ ਨਾ, ਮੁਲਕ ਦਾ ਚਾਹ ਇੱਥੇ। ਉਦੋਂ ਅਜੇ ਮੈਂ ਹਲਕਾ ਜਿਹਾ ਸੀ ਤੇ ਕਰਤਾਰ ਆਇਆ ਸੀ, ਸਹੀ, ਔਰ ਜਿੱਥੇ ਅਸਗਰ ਕੇ ਰਹਿੰਦੇ ਉਸ ਹਾਤੇ ਵਾਲਾ, ਸਹੀ। ਉਦੋਂ ਅਸੀਂ ਉਧਰ ਹੁੰਦੇ ਸਾਂ ਉਸ ਥਾਂ 'ਚ, ਤੇ ਸਾਰਾ ਲੰਬਰਦਾਰ ਜ਼ੋਰ ਲਾ ਰਿਹਾ ਸੀ। ਉਹਨੇ ਕਹਿੰਦੇ ਜੀ ਇੱਥੇ ਸਾਡੀ ਫੂਫੀ ਦਾ ਘਰ ਆ। ਸਹੀ, ਉਹ ਮੇਰੀ ਵਾਲਦਾ ਨੂੰ ਫੂਫੀ ਕਹਿੰਦੇ ਹੁੰਦੇ ਸੀ। ਅੱਛਾ, ਹਾਂਜੀ, ਤੇ ਮੇਰੀ ਤੇ ਖੈਰ ਪਦਾਇਸ਼ ਉਦੋਂ ਦੀ ਆ ਜਦੋਂ ਕਿਤੇ ਜਾੜੇ ਪਏ ਆ। ਸਨ 47 ਚ ਮੇਰੇ ਅੱਬੂ ਦੀ ਪੰਤਾ ਹੈ। ਬਾਕੀ ਸਿਆਣਿਆਂ ਕੋਲੋਂ ਸੁਣਦੇ ਵੀ ਰਹੇ ਆ। ਸੁਣਦੇ ਰਹੇ।